ਤੇ ਦਿੱਲੀ ਸ਼ਰਾਬ ਘੁਟਾਲੇ ਦੀ ਗੱਲ ਕਰੀਏ, ਸ਼ਰਮਾ ਜੀ ਕਹਿੰਦੇ ਇਸ ਮਾਮਲੇ ਦੇ ਵਿੱਚ ਹੁਣ ਪੂਰੀ ਆਪ ਪਾਰਟੀ ਹੀ ਬਣ ਸਕਦੀ ਹੈ ਆਰੋਪੀ, ਤੇ ਜੇਕਰ ਪੂਰੀ ਹੈ ਤੇ ਫਿਰ ਪੂਰੀ ਦੇ ਵਿੱਚ ਤਾਂ ਸੁਪਰੀਮੋ ਵੀ ਆਉਂਦੇ ਆ। ਪ੍ਰਵੀਨ ਜੀ, ਅਸਲ ਦੇ ਵਿੱਚ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਕੱਲ ਇੱਕ ਨਾ ਪਹਿਲੂ ਤੇ ਜਦੋਂ ਚਰਚਾ ਸਾਹਮਣੇ ਆਈ ਜੀ ਜੀ। ਤਾਂ ਉਸਨੇ ਇੱਕ ਨਵਾਂ ਸਵਾਲ ਖੜਾ ਕੀਤਾ ਕਿ ਕਿਤੇ ਇਸ ਮਾਮਲੇ ਦੇ ਵਿੱਚ ਹੂੰ ਸਿਸੋਦੀਆ ਜਾਂ ਸੰਜੇ ਸਿੰਘ ਜਾਂ ਹੋਰ ਜਿਹੜੇ ਬੰਦੇ ਸਵਾਲਾਂ ਦੇ ਘੇਰੇ 'ਚ ਨੇ ਉਹ ਸਾਰੇ ਬਚ ਤਾਂ ਨਹੀਂ ਜਾਣਗੇ। ਜੀ ਜੀ। ਖਾਸ ਕਰ ਭਾਜਪਾ ਨੂੰ ਫਿਕਰ ਪਿਆ ਹੋਣਾ ਨਾ ਜ਼ਿਆਦਾ, ਹੂੰ ਕਿਉਂਕਿ ਈਡੀ ਨੂੰ ਸੁਪਰੀਮ ਕੋਰਟ ਨੇ ਝਾੜ ਮਾਰੀ ਆ। ਹੂੰ ਈਡੀ ਨੂੰ ਸਵਾਲ ਪੁੱਛਿਆ ਜੀ। ਕਿ ਤੁਸੀਂ ਕੋਈ ਸਬੂਤ ਸਵਾਤ ਵੀ ਲਿਆਉਂਦੇ ਹੋ ਕਿ ਬਿਆਨ ਦੇ ਆਧਾਰ ਤੇ ਕਾਰਵਾਈ ਕਰ ਲੈਂਦੇ ਹੋ, ਹੂੰ ਕੋਈ ਤੁਹਾਡੇ ਪੱਲੇ ਵੀ ਹੈ? ਜੀ ਜੀ। ਉਹ ਕਹਿੰਦੇ ਤੁਸੀਂ ਇੱਕ ਬੰਦੇ ਨੇ ਬਿਆਨ ਦਿੱਤਾ, ਸਰਕਾਰੀ ਗਵਾਹ ਬਣ ਗਿਆ ਤੇ ਤੁਸੀਂ ਸਾਰਾ ਕੁਝ ਚੱਕ ਲਿਆ, ਦਿਖਾਓ ਕਿੱਥੇ ਬਰਾਮਦਗੀ ਹੈ, ਕਿੱਥੋਂ ਪੈਸਾ ਆਇਆ, ਕਿੱਥੋਂ ਗਿਆ, ਕਿਹਨੇ ਦਵਾਇਆ, ਕਿਹਨੇ ਲਿਆ, ਉਹਦੇ ਵਿੱਚ ਕਿਹਦੀ ਭੂਮਿਕਾ ਕੀ ਹੈ, ਤੱਥ ਸਬੂਤ ਨਾਲ ਲਿਆਓ। ਤੱਥ ਸਬੂਤਾਂ ਦੀ ਗੱਲ ਆਈ ਤਾਂ ਉਹਦੇ ਨਾਲ ਨਾਲ ਇੱਕ ਚਰਚਾ ਚੱਲੀ ਕਿ ਕੀ ਇਹਦੇ ਨਾਲ ਇਹ ਤਾਂ ਨਹੀਂਗਾ ਕਿ ਭਾਈ ਭਾਜਪਾ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਧ ਜਾਣਗੀ, ਜਿਹਨੂੰ ਅਸੀਂ ਟੰਗਣ ਨੂੰ ਫਿਰਦੇ ਹਾਂ, ਅਸੀਂ ਤਾਂ ਅੱਗੇ ਕੇਜਰੀਵਾਲ ਤੱਕ ਜਾਣਾ, ਅਸੀਂ ਤਾਂ ਅੱਗੇ ਪੰਜਾਬ ਦੇ ਲੀਡਰਾਂ ਤੱਕ ਵੀ ਜਾਣਾ। ਤਾਂ ਇਹ ਸਾਰੇ ਵਰਤਾਰੇ ਦੇ ਵਿੱਚ ਕਿਸੇ ਨੇ ਇਸ ਗੱਲ ਤੇ ਗੌਰ ਹੀ ਨਹੀਂ ਕੀਤਾ ਕਿ ਸੁਪਰੀਮ ਕੋਰਟ ਨੇ ਇੱਕ ਲਾਈਨ ਹੋਰ ਕਹੀ ਹੈ ਜੀ। ਸੁਪਰੀਮ ਕੋਰਟ ਨੇ ਈਡੀ ਨੂੰ ਪੁੱਛਿਆ ਕਿ ਸ਼ਰਾਬ ਨੀਤੀ ਦੇ ਆਉਣ ਨਾਲ, ਇਹ ਸ਼ਰਾਬ ਨੀਤੀ ਦੇ ਰਾਹੀਂ ਜੇ ਰਾਜਨੀਤਿਕ ਪਾਰਟੀ ਨੂੰ ਸਿੱਧਾ ਫਾਇਦਾ ਹੋਇਆ, ਰਾਜਨੀਤਿਕ ਪਾਰਟੀ ਇਸ ਮਾਮਲੇ 'ਚ ਆਰੋਪੀ ਕਿਉਂ ਨਹੀਂ ਹੈ? ਠੀਕ ਹੈ। ਅੱਛਾ। ਸਵਾਲ ਪੁੱਛਣਾ ਮਤਲਬ ਅਸਲ 'ਚ ਕੀ ਆ ਕਿ ਸ਼ਰਾਬ ਨੀਤੀ ਦੇ ਹਵਾਲੇ ਨਾਲ ਇੱਕ ਪਹਿਲੂ ਅਦਾਲਤ ਦੇ ਅੰਦਰ ਇਹ ਖੜਾ ਹੈ ਹਾਂਜੀ ਕਿ ਇਹ ਸ਼ਰਾਬ ਨੀਤੀ ਦੇ ਰਾਹੀਂ ਜਿਹੜਾ ਫੰਡ ਆਇਆ, ਜਿਹੜਾ ਪੈਸਾ ਆਇਆ, ਜਿਹੜਾ ਕਮਿਸ਼ਨ ਆਇਆ, ਉਹ ਸਾਰਾ ਹੋਰਨਾਂ ਸੂਬਿਆਂ 'ਚ ਚੋਣ ਪ੍ਰਚਾਰ ਲਈ ਵਰਤਿਆ ਜੀ ਆਪ ਨੇ। ਤੇ ਜੇ ਫਿਰ ਆਪ ਨੇ ਵਰਤਿਆ, ਪਾਰਟੀ ਆ ਜੀ ਜੀ, ਆਪ ਇੱਕ ਧਿਰ ਆ, ਤੇ ਕੀ ਆਮ ਆਦਮੀ ਪਾਰਟੀ ਹੁਣ ਆਰੋਪੀ ਬਣ ਜੂਗੀ ਸ਼ਰਾਬ ਨੀਤੀ ਮਾਮਲੇ 'ਚ? ਜੀ। ਹੁਣ ਇਹਦੇ ਦੋ ਪਹਿਲੂ ਵੱਖਰੇ ਨੇ। ਜੀ ਜੀ। ਮਾਣਯੋਗ ਅਦਾਲਤੀ ਫੈਸਲਿਆਂ ਤੋਂ ਬਹੁਤ ਉਮੀਦ ਆ ਜੀ, ਮਾਣਯੋਗ ਸੁਪਰੀਮ ਕੋਰਟ ਤੋਂ ਲੋਕਾਂ ਨੂੰ ਬਹੁਤ ਆਸ ਆ, ਪਰ ਅੰਦਰ ਇੱਕ ਡਰ, ਇੱਕ ਸ਼ੰਕੇ, ਸਮੇਂ-ਸਮੇਂ ਆਏ ਕੁਝ ਫੈਸਲੇ ਇਹ ਸਵਾਲ ਵੀ ਖੜਾ ਕਰਦੇ ਨੇ ਕਿ ਕਿਤੇ ਨਾ ਫੈਸਲਿਆਂ ਨੂੰ ਸਰਕਾਰਾਂ ਪ੍ਰਭਾਵਿਤ ਤਾਂ ਨਹੀਂ ਕਰਦੀਆਂ, ਕਿਤੇ ਇਹਦੇ ਪਿੱਛੇ ਸੱਤਾ ਦੀ ਤਾਕਤ ਕਿਸੇ ਮਾਮਲੇ 'ਚ ਕੰਮ ਤਾਂ ਨਹੀਂ ਕਰ ਜਾਂਦੀ। ਬਿਲਕੁਲ। ਕੁਝ ਦਿਨ ਪਹਿਲਾਂ ਚੋਣ ਕਮਿਸ਼ਨ ਦੇ ਅਧਿਕਾਰੀ ਨੂੰ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ, ਤੇ ਉਹ ਸਵਾਲ ਦਾ ਜਵਾਬ ਦਿੱਤਾ ਚੋਣ ਅਧਿਕਾਰੀ ਨੇ ਕਿ ਅੱਛਾ, ਜੇਕਰ ਨਿੱਜੀ ਵਿਅਕਤੀ ਦਾ ਮਾਮਲਾ ਅਸੀਂ ਨਿੱਜੀ 'ਚ ਤਾਂ ਨਹੀਂ ਪਵਾਂਗੇ, ਪਰ ਜਿਹੜੀ ਪਾਰਟੀ ਦਾ, ਉਸ ਪਾਰਟੀ ਤੇ ਐਕਸ਼ਨ ਜ਼ਰੂਰ ਲਵਾਂਗੇ। ਜੇਕਰ ਇਹ ਮਾਮਲਾ ਕਿਸੇ ਪਾਰਟੀ ਨਾਲ ਸੰਬੰਧਿਤ ਹੋਇਆ, ਫਿਰ ਅਸੀਂ ਉਸ ਪਾਰਟੀ ਤੇ ਐਕਸ਼ਨ ਲਵਾਂਗੇ ਜੀ, ਤੇ ਉਸ ਪਾਰਟੀ ਤੇ ਐਕਸ਼ਨ ਲੈਣ ਦੇ ਲਈ ਕਹਿੰਦੇ ਅਸੀਂ ਕਾਨੂੰਨੀ ਸਲਾਹ ਲਵਾਂਗੇ। ਠੀਕ ਆ। ਇਹ ਚੋਣ ਕਮਿਸ਼ਨ ਦੇ ਅਧਿਕਾਰੀ ਦੇ ਬੋਲ ਨੇ। ਦੂਸਰੇ ਪਾਸੇ ਕੱਲ ਜਦੋਂ ਇਹ ਪਹਿਲੂ ਆਇਆ, ਮਾਨਯੋਗ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਸ਼ਰਾਬ ਨੀਤੀ ਮਾਮਲੇ 'ਚ ਜੇ ਰਾਜਨੀਤਿਕ ਪਾਰਟੀ ਨੂੰ ਸਿੱਧਾ ਫਾਇਦਾ ਹੋਇਆ ਤਾਂ ਤੁਸੀਂ ਉਸ ਮਾਮਲੇ 'ਚ ਉਸਨੂੰ ਆਰੋਪੀ ਕਿਉਂ ਨਹੀਂ ਬਣਾ ਰਿਹਾ? ਤੇ ਇਸ ਮਾਮਲੇ 'ਚ ਈਡੀ ਨੇ ਬਾਹਰ ਆ ਕੇ ਕਿਹਾ ਜੀ ਕਿ ਅਸੀਂ ਹੁਣ ਇਸ ਮਾਮਲੇ ਦੀ ਕਾਨੂੰਨੀ ਸਲਾਹ ਲਵਾਂਗੇ ਜੀ। ਤੇ ਇਹ ਕਾਨੂੰਨੀ ਸਲਾਹ ਕੀ ਮੋਦੀ ਅਮਿਤ ਸ਼ਾਹ ਦੀ ਸਲਾਹ ਲੈਣੀ ਆ? ਆਮ ਆਦਮੀ ਪਾਰਟੀ ਹੁਣ ਆਰੋਪੀ ਬਣੇਗੀ। ਆਰੋਪੀ ਬਣਨ ਦਾ ਮਤਲਬ ਆਮ ਆਦਮੀ ਪਾਰਟੀ ਦੇ ਚੋਣ ਲੜਨ ਤੇ ਕੋਈ ਸਵਾਲੀਆ ਚਿੰਨ੍ਹ ਲੱਗ ਸਕਦਾ ਹੈ। ਅਗਲੇ ਕਹਿੰਦੇ ਕਿ ਨਾ ਰਹੂ ਬਾਂਸ ਨਾ ਵੱਜੂ ਬਾਂਸਰੀ, ਆ ਕੱਲੇ ਕੱਲੇ ਨੂੰ ਚੱਕਣ ਦੀ ਬਜਾਏ ਪਾਰਟੀ ਤੇ ਬੈਨ ਲਾਓ ਜੀ। ਜੇ ਅਜਿਹਾ ਹੋ ਗਿਆ ਪ੍ਰਵੀਨ ਜੀ, ਜੇਕਰ ਈਡੀ ਕੋਈ ਅਜਿਹੇ ਸਬੂਤ ਪੇਸ਼ ਕਰ ਸਕੀ, ਹਾਂਜੀ, ਕੇਸ ਠੱਗ ਤੱਕ ਵੀ ਕਹਿੰਦਾ ਕਿ ਹਾਂ ਜੀ ਇਹਨਾਂ ਨੇ ਪੈਸਾ ਪਾਣੀ ਵਾਲਾ ਫਲਾਣੀ ਥਾਂ ਹੈ ਨਾ, ਉਹ ਕਿੱਥੇ ਸੀ, ਗੋਆ ਵਰਤਿਆ, ਬੜਾ ਰੌਲਾ ਪਿਆ। ਹਾਂਜੀ, ਏਦਾਂ ਵਰਤਿਆ ਤੇ ਉਹਦੇ ਤੱਥ ਸਬੂਤ ਈਡੀ ਪੇਸ਼ ਕਰਦੀ ਆ ਔਰ ਆਮ ਆਦਮੀ ਪਾਰਟੀ ਤੇ ਰੋਕ ਲੱਗਦੀ ਆ, ਤੀਲਾ ਹੋਣਾ। ਆ ਜਿਹੜੇ 10 ਲੜਨ ਨੂੰ ਫਿਰਦੇ ਨੇ ਹਰਿਆਣੇ 'ਚ, ਦਿੱਲੀ ਲੜਨ ਨੂੰ ਫਿਰਦੇ ਨੇ ਪੰਜਾਬ, ਕਿਸੇ ਦਾ ਚੋਣ ਨਿਸ਼ਾਨ ਮੰਜਾ, ਕਿਸੇ ਦਾ ਜਿੰਦਾ ਕੁੰਜੀ, ਕਿਸੇ ਦਾ ਸਿਲੰਡਰ ਹੈ ਨਾ, ਕਿਸੇ ਦਾ ਪੱਖਾ, ਕਿਸੇ ਦਾ ਪਤੰਗ, ਕਿਹਦਾ ਕੀ ਆ, ਹਾਂ ਪਤੰਗ, ਫਿਰ ਉੜ ਜਾਣੀ ਪਤੰਗ ਤੇ ਡੋਰ ਜੀ। ਸੋ ਇਸ ਲਈ ਇਹ ਇੱਕ ਵੱਡਾ ਪਹਿਲੂ ਹੈ ਕਿ ਕੀ ਇਹ ਹੁਣ ਇੱਕ ਬੜਾ ਦਾ ਖੇਡਣ ਦੀ ਕੋਸ਼ਿਸ਼ ਹੋ ਰਹੀ ਆ, ਜਾਂ ਇਹ ਸੁਪਰੀਮ ਕੋਰਟ ਦੇ ਅੰਦਰ ਇਹੋ ਜਿਹੇ ਤੱਥ ਪੇਸ਼ ਕਰ ਵੀ ਸਕਣਗੇ ਜਾਂ ਨਹੀਂ, ਜਾਂ ਇਹ ਤੋਂ ਬਾਅਦ ਇੱਕ ਨਵਾਂ ਰਾਹ ਖੁੱਲੂਗਾ
ਕਿ ਪਾਰਟੀਆਂ ਦੇ ਉੱਤੇ ਸਵਾਲ ਆਊਗਾ, ਸਮੁੱਚੀਆਂ ਰਾਜਨੀਤਿਕ ਪਾਰਟੀਆਂ ਨੂੰ ਸ਼ੀਸ਼ਾ ਦਿਖਾ ਸਕਦੀ ਹੈ ਸੁਪਰੀਮ ਕੋਰਟ। ਇਹ ਵੀ ਇੱਕ ਅਹਿਮ ਪਹਿਲੂ ਹੋ ਸਕਦਾ। ਸ਼ਰਮਾ ਜੀ, ਇੱਕ ਦਿਨ ਆਪਾਂ ਚਰਚਾ ਕੀਤੀ ਸੀ, ਜਿਹੜਾ ਪਾਰਟੀਆਂ ਨੂੰ ਫੰਡ ਮਿਲਦਾ ਨਾ, ਉਹ ਕਿਸੇ ਤਰ੍ਹਾਂ ਵੀ ਕਿਸੇ ਵੀ ਹਿਸਾਬ ਕਿਤਾਬ 'ਚ ਨਹੀਂ ਆਉਂਦਾ। ਇਲੈਕਟੋਰਲ ਬੌਂਡ ਤੁਹਾਨੂੰ ਯਾਦ ਹੋਣਾ ਨਾ? ਬਿਲਕੁਲ। ਹਾਂਜੀ, ਤੇ ਉਹ ਮਤਲਬ ਰਾਹ ਜਿਹਾ ਪੱਧਰਾ ਕਰ ਲਿਆ ਵੀ ਫੰਡ ਦੇ ਦਿਓ, ਜਿੰਨਾ ਮਰਜ਼ੀ ਦੇ ਦਿਓ, ਤੇ ਇਹ ਵੀ ਨਹੀਂ ਪਤਾ ਲੱਗਣਾ ਵੀ ਕਿਹਨੇ ਕਿਹਨਾਂ ਦਿੱਤਾ, ਕਿਹੜੇ ਨਾ ਸੋਰਸ ਤੋਂ। ਤੁਸੀਂ ਵੀ ਗੁਪਤ ਹੈ। ਹਾਂਜੀ, ਮਤਲਬ ਪਾਰਟੀਆਂ ਦੇ ਵਿੱਚ ਤੁਸੀਂ ਨਾ ਕਿਸੇ ਮੰਦਿਰ, ਗੁਰਦੁਆਰੇ, ਸੰਸਥਾ, ਸੰਗਠਨ ਨੂੰ 10 ਰੁਪਏ ਵੀ ਦਾਨ ਕਰੋ, ਤੁਹਾਨੂੰ ਆਰਟੀਆਈ 'ਚ ਦੱਸਣਾ ਪੈਂਦਾ। ਦੱਸਣਾ ਪੈਂਦਾ, ਬਿਲਕੁਲ, ਬਿਲਕੁਲ ਸਹੀ ਹੈ। ਪਰ ਅਸਲੀ ਗੁਪਤ ਦਾਨ ਰਾਜਨੀਤਿਕ ਪਾਰਟੀਆਂ ਨੂੰ ਦੇ ਕੇ ਹੁੰਦਾ, ਦੇ ਕੇ ਹੀ ਕਿ ਨਾ ਹੁੰਦਾ ਹੈ। ਦੇਣ ਵਾਲੇ ਨੂੰ ਦੱਸਣ ਦੀ ਲੋੜ, ਜੀ, ਤੇ ਜੀ, ਨਾ ਲੈਣ ਵਾਲੇ ਬਿਲਕੁਲ। ਨੂੰ ਦੱਸਣ ਦੀ ਲੋੜ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ ਸ਼ਰਮਾ ਜੀ।